ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰਿਜ਼ਨੋ, ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਜੀਐਨ ਲਿਬਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲਿਵ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਅਕਾਲੀ ਦਲ ਨੂੰ ਲੱਗੇ ਇੱਕ ਤਾਜ਼ਾ ਝਟਕੇ ਤੋਂ। ਅਕਾਲੀ ਦਲ ਦੇ ਸਰਗਰਮ ਵਿਧਾਇਕ ਸੁੱਖੀ ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜੀ, ਆਪ ਚ ਚਲੇ ਗਏ ਨੇ। ਪ੍ਰਵੀਨ ਜੀ, ਮੇਰਾ ਦਲ ਬਦਲੀ ਤੇ ਆਲਵੇਜ਼ ਸਦਾ ਇੱਕ ਨਾ ਅਲੱਗ ਤੋਂ ਦ੍ਰਿਸ਼ਟੀਕੋਣ ਰਿਹਾ। ਮੈਂ ਦਲ ਬਦਲੀ ਨੂੰ ਮਜ਼ਾਕ ਚ ਨਹੀਂ ਲੈਂਦਾ, ਉਹਦੇ ਵੱਖ-ਵੱਖ ਆਸਪੈਕਟ ਦੇਖਦਾ ਹੁੰਦਾ ਕਿ ਇਹਦੇ ਵਿੱਚ ਦਲ ਬਦਲੀ ਚ ਕੀ ਕਾਰਨ ਆ, ਕੀ ਲੋਭ ਆ, ਮਜਬੂਰੀ ਆ ਜੀ, ਲਾਚਾਰੀ ਆ, ਨਵੀਂ ਆਸ ਹੈ, ਉਮੀਦ ਆ, ਜਾਂ ਇਹ ਦਲ ਬਦਲੀ ਅਚਾਨਕ ਆ, ਜਾਂ ਇਹ ਬਹੁਤ ਲੰਮੇ ਸਮੇਂ ਤੋਂ ਕਿਤੇ ਨਾ ਕਿਤੇ ਪਰਦੇ ਹੇਠ ਕੋਈ ਖਿਚੜੀ ਪੱਕ ਰਹੀ ਸੀ। 24 ਮਾਰਚ 2024 ਦੀ ਗੱਲ ਆ, ਐਸੇ ਸਾਲ ਦੀ। ਅਚਾਨਕ ਸੀਐਮ ਮਾਨ ਸਾਹਿਬ ਦੀ ਰਿਹਾਇਸ਼ ਤੇ ਇੱਕ ਕਾਰ ਦਾਖਲ ਹੁੰਦੀ ਆ। ਠੀਕ ਹੈ ਜੀ। ਉਹਦੇ ਤੇ VIP ਸਟicker ਲੱਗਾ ਹੁੰਦਾ। ਦਿਨ ਦਿਨੀ ਉਹ ਜਿਹੜੀ ਕਾਰ ਜਾ ਕੇ ਆਉਂਦੀ, MLA ਦਾ ਸਟicker ਹੈ, ਸਭ ਕੁਛ ਆ, ਤੇ ਬਾਅਦ ਚ ਪਤਾ ਲੱਗਦਾ ਕਿ ਉਹ MLA ਸੁਖੀ ਸਾਹਿਬ ਸਨ। ਠੀਕ ਹੈ। ਤਾਂ ਤੁਸੀਂ ਹੁਣ ਸਮਝ ਗਏ ਹੋਵੋਗੇ ਕਿ ਦਲ ਬਦਲੀ ਅਚਾਨਕ ਰਾਤੋਂ ਰਾਤ ਨਹੀਂ ਹੁੰਦੀ। ਦਲ ਬਦਲੀ ਜਿਹੜੀ ਹੈ, ਕਈ ਵਾਰ ਉਹਦੀ ਇਬਾਰਤ ਬਹੁਤ ਪੁਰਾਣੀ ਹੁੰਦੀ ਹੈ। ਉਸ ਵੇਲੇ ਡਾਕਟਰ ਸੁਖੀ ਜਿਹੜੇ ਬੜੇ ਰਿਸਪੈਕਟਡ ਆਦਮੀ ਨੇ, ਜਿਹੜੇ ਕਹਿ ਲਓ ਕਿ ਦੂਜੇ ਗਾਂਧੀ ਨੇ ਸਿਆਸਤ ਦੇ ਵਿੱਚ, ਡਾਕਟਰ ਧਰਮਵੀਰ ਗਾਂਧੀ ਤੇ ਹੈਗੇ ਨੇ ਮਸ਼ਹੂਰ, ਇਹ ਵੀ ਆਪਣੇ ਇਲਾਕੇ ਚ ਉਸੇ ਤਰ੍ਹਾਂ ਦਾ ਹੀ ਕੰਮ ਕਰਦੇ ਆ ਜੀ। ਇਹਨਾਂ ਨੇ ਉਸ ਵੇਲੇ ਕਿਹਾ ਸੀਗਾ ਕਿ ਨਹੀਂ, ਮੈਂ ਇੱਕ ਬਤੌਰ MLA CM ਮਾਨ ਨੂੰ ਮਿਲਿਆ, ਕੋਈ ਹਰਜ ਨਹੀਂ ਮਿਲਦਾ। ਜੇ CM ਸਾਹਿਬ ਜਾ ਕੇ ਅਮਿਤ ਸ਼ਾਹ ਨੂੰ ਮਿਲ ਸਕਦੇ ਆ ਤਾਂ ਕੋਈ ਹਰਜ ਨਹੀਂ। ਪਰ ਉਸ ਵੇਲੇ ਕਿਆਸ ਆਰਾਈਆਂ ਲੱਗ ਚੁੱਕੀਆਂ ਸਨ। ਤਾਂ ਇਹਦਾ ਮਤਲਬ ਹੈ ਕਿ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੋਇਆ, ਕਿਉਂਕਿ ਸੁਸ਼ੀਲ ਰਿੰਕੂ ਤੋਂ ਇਹ ਹਾਰ ਗਏ ਸਨ, ਇਹ ਪਹਿਲਾਂ ਬਸਪਾ ਚੋਂ ਹਾਰੇ 9 ਚ, ਫਿਰ 17 ਚ ਅਕਾਲੀਆਂ ਨੇ ਟਿਕਟ ਦਿੱਤੀ, ਜਿੱਤ ਗਏ, 22 ਚ ਅਕਾਲੀਆਂ ਨੇ ਟਿਕਟ ਦਿੱਤੀ, ਜਿੱਤ ਗਏ। ਪਰ ਸੁਸ਼ੀਲ ਰਿੰਕੂ ਵਾਲਾ ਇਲੈਕਸ਼ਨ ਇਹ ਹਾਰ ਗਏ ਸਨ, ਤੁਹਾਨੂੰ ਯਾਦ ਹੋਏਗਾ ਜੀ। ਉਹਦੇ ਬਾਅਦ ਇਸ ਤਰ੍ਹਾਂ ਮਤਲਬ ਕਿ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਬਾਦਲ ਨੂੰ ਤੇ ਕਿਤੋਂ ਵੀ ਵੋਟ ਨਹੀਂ ਸੀ ਪਈ। ਆ ਜਿਹੜੀ ਹੁਣ ਜਲੰਧਰ ਲੰਘੀ ਚੋਣ ਆ, ਇਹਦਾ ਮਤਲਬ ਹੈ ਕਿ ਜੇਤੂ MLA ਦਾ ਹਲਕਾ ਕਿੱਧਰ ਗਿਆ, ਸਮਝ ਗਏ ਤੁਸੀਂ ਜੀ। ਜੇਤੂ MLA ਦਾ ਹਲਕਾ ਜਿਹੜਾ ਹੈ, ਉਹ ਜਿੱਥੇ ਵੀ ਪੈਂਦਾ ਹੋਏਗਾ, ਮੰਨ ਲਓ ਉਹ ਕਿੱਥੇ ਆ, ਉੱਥੋਂ ਕਿੰਨੀਆਂ ਵੋਟਾਂ ਵਧੀਆਂ ਨੇ, ਕਿੰਨੀਆਂ ਘਟੀਆਂ ਨੇ। ਤਾਂ ਬੰਗਾ ਮੇਰੇ ਖਿਆਲ ਦੇ ਨਾਲ ਉਹ ਪੈਂਦਾ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੈ, ਜੇ ਮੈਂ ਗਲਤ ਨਹੀਂ ਹਾਂ ਤਾਂ। ਬਾਕੀ ਤੁਸੀਂ ਦੇਖ ਲੈਣਾ ਕਿ ਕੀ ਉੱਥੋਂ ਅਕਾਲੀ ਲੀਡ ਲੈ ਗਏ। ਮਤਲਬ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲੇ ਤੋਂ ਤੈਅ ਹੁੰਦੀਆਂ। ਜਲੰਧਰ ਉਦਾਂ ਜੇ ਆਪਾਂ ਦੇਖੀਏ ਤਾਂ ਬੰਗਾ ਦੁਆਬੇ ਦੇ ਵਿੱਚ, ਤਾਂ ਜਲੰਧਰ ਚੋਂ ਵੋਟਾਂ ਤੇ ਬਿਲਕੁਲ ਘਟ ਰਹੀਆਂ। ਅਸਰ ਤੇ ਹੋਣਾ ਚਾਹੀਦਾ ਨਾ ਕਿਸੇ ਵਿਧਾਇਕ ਦਾ ਦੁਆਬੇ ਚ। ਤੋ ਇਹ ਚੀਜ਼ ਜਿਹੜੀ ਹੁੰਦੀ ਹੈ ਨਾ ਦਲ ਬਦਲੀ ਦੀ, ਉਹ ਕੱਲੀ ਮਜ਼ਾਈਆ ਨਹੀਂ ਹੁੰਦੀ ਕਿ ਫਲਾਣਾ ਪਾਰਟੀ ਬਦਲ ਗਿਆ, ਉਹ ਯਾਰ ਮੇਰਾ ਤਿੱਤਲੀਆਂ ਵਰਗਾ, ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ, ਇਹ ਚੀਜ਼ਾਂ ਨਹੀਂ ਹੁੰਦੀਆਂ। ਅੱਛਾ, ਥੋੜਾ ਜਿਹਾ ਤੁਸੀਂ ਹੋਰ ਦੇਖੋ ਗੌਰ ਦੇ ਨਾਲ,
ਡਾਕਟਰ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਦੇਖੋ ਸੁਖਬੀਰ ਸਿੰਘ ਬਾਦਲ ਦੇ ਨਾਲ ਬਈ ਆਪਣਾ ਕੋਈ ਗਿਲਾ ਸ਼ਿਕਵਾ ਨਾ ਹੀ ਅਕਾਲੀ ਦਲ ਨਾਲ ਕੋਈ ਗਿਲਾ ਸ਼ਿਕਵਾ, ਨਾ ਮੈਂ ਪ੍ਰਧਾਨ ਨੂੰ ਦੱਸ ਗਿਆ ਮੇਰਾ ਕੋਈ ਗਿਲਾ ਸ਼ਿਕਵਾ ਨਹੀਂ। ਮੈਨੂੰ ਤੇ ਉਲਟਾ ਉਹਨਾਂ ਨੇ 2 ਵਾਰ ਜਿਤਾਇਆ ਬਈ। ਇਹ ਹੁੰਦੀ ਆ ਵਫਾਦਾਰੀ ਜੀ, ਇਹ ਹੁੰਦੀ ਆ ਪੜ੍ਹੇ ਲਿਖੇ ਦੀ ਲਿਆਕਤ, ਸਿਆਣਪ। ਹੁਣ 2 ਵਾਰੀ ਤਾਂ ਉਹ ਹਵਾਲਾ ਕਿਉਂ ਦੇ ਰਹੇ ਨੇ? ਪ੍ਰਵੀਨ ਜੀ 17 ਚ ਜਿੱਤੇ ਤੇ ਕਾਂਗਰਸ ਆ ਗਈ, ਲੋਕਾਂ ਫੇਰ ਜਿਤਾ ਦਿੱਤੇ ਤੇ ਆਪ ਆ ਗਈ। ਅਗਾਂਹ ਦੀ ਉਮੀਦ ਕੋਈ ਨਹੀਂ। ਬੰਦੇ ਨੇ ਫਿਰ ਨਿੱਜੀ ਤੌਰ ਤੇ ਆਪਦੀ ਰਾਜਨੀਤੀ ਵੀ ਵੇਖਣੀ ਹੈ ਨਾ। ਕੁਛ तो रही होंगी मजबूरियां, वरना यूं कोई बेवफा नहीं होता। ਤਾਂ ਕਈ ਵਾਰ ਮਜਬੂਰੀਆਂ ਵੀ ਬਣ ਜਾਂਦੀਆਂ। ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਮੇਰੇ ਕੰਮ ਨਹੀਂ ਸੀ। ਪਰ ਇਹੀ ਸਿਆਸਤ ਦਾ ਇੱਕ ਗੰਦਾ ਪਹਿਲੂ ਆ ਕਿ ਜੇ ਕੋਈ ਵਧੀਆ ਇਨਸਾਨ ਆ, ਵਧੀਆ ਵਿਧਾਇਕ ਆ, ਪੜ੍ਹਿਆ ਲਿਖਿਆ, ਆਪੋਜੀਸ਼ਨ ਚ ਵੀ ਆ ਬੇਸ਼ੱਕ, ਉਹਨੂੰ ਵੀ ਵਿਤਕਰੇ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ। ਗ੍ਰਾਂਟ ਦਿਓ, ਕੰਮ ਕਰੇ ਆਪਣਾ। ਸੋ ਇਹ ਦਲ ਬਦਲੀ ਤੁਸੀਂ ਇਸ ਪੱਖ ਤੋਂ ਵੀ ਦੇਖ ਸਕਦੇ ਹੋ। ਦਲ ਬਦਲੀ ਤਾਂ ਹੈ, ਉਸ ਨੂੰ ਮੈਂ ਦਲ ਬਦਲੀ ਹੀ ਕਹਿ ਰਿਹਾ ਜੀ ਜੀ, ਪਰ ਇਹਦੀ ਇਬਾਰਤ ਮਾਰਚ ਦੇ ਵਿੱਚ ਹਜ਼ੂਰ ਲਿਖੀ ਜਾ ਚੁੱਕੀ ਸੀ ਜੀ। ਇਹਦੀਆਂ ਮਤਲਬ ਕਿ ਪਰਤਾਂ ਦੇ ਥੱਲੇੋਂ ਦੀ ਕਹਾਣੀ ਇਹੀ ਹੈ ਨਿਕਲਦੀ ਕਿ ਹੋਰ ਕੋਈ ਰਸਤਾ ਨਹੀਂ। ਡਾਕਟਰ ਸੁੱਖੀ ਕੋਲ ਅਕਾਲੀਆਂ ਦਾ ਤੁਹਾਨੂੰ ਪਤਾ ਹੀ ਹੈ ਜਿਹੜਾ ਹਾਲ ਹੋ ਰਿਹਾ ਹੈ, ਉਹਨਾਂ ਨੇ ਚੁੱਪ ਕਰਕੇ ਆਪਣੀ ਗੱਡੀ ਮੋੜੀ ਆ। ਤਾਂ ਹੁਣ ਗੱਲ ਇਹ ਆ ਕਿ ਕੀ ਇਹਨਾਂ ਤੇ ਦਲ ਬਦਲੀ ਕਾਨੂੰਨ ਲਾਗੂ ਹੋਏਗਾ? ਇਹ ਵੇਖਣ ਵਾਲੀ ਗੱਲ ਕਿ ਇੱਕ ਹੋਰ ਜ਼ਿਮਨੀ ਚੋਣ ਆ ਰਹੀ ਹੈ। ਕਿਉਂ? ਕਿਉਂਕਿ 3 ਵਿਧਾਇਕ ਨੇ ਅਕਾਲੀ ਦਲ ਦੇ, 3 ਵਿਧਾਇਕ ਨੇ, 3 ਚੋਂ 1 ਗਿਆ ਤਾਂ ਇਹ ਤਾਂ ਫਿਰ ਹੋ ਗਿਆ ਕਹਿ ਲਈਏ ਆਪਾਂ 1/3, ਤਾਂ 2/3 ਜ਼ਰੂਰੀ ਹੁੰਦਾ। ਜੇ 2 ਜਾਂਦੇ ਤਾਂ ਫਿਰ ਕੋਈ ਚੱਕਰ ਨਹੀਂ ਸੀ ਮੇਰੇ ਖਿਆਲ ਨਾਲ, ਜਿੰਨੀ ਕੁ ਮੈਨੂੰ ਜਾਣਕਾਰੀ, ਕਿਉਂਕਿ ਪਹਿਲਾਂ 1/3 ਸੀ, ਫਿਰ ਇਸ ਨੂੰ ਸੋਧ ਕੇ 2/3 ਕੀਤਾ ਗਿਆ। ਜ਼ਿਮਨੀ ਚੋਣ ਦੇ ਅਸਾਰ ਬਣ ਚੁੱਕੇ ਆ ਜੀ ਤਕਰੀਬਨ। ਹਾਂਜੀ, ਜ਼ਿਮਨੀ ਚੋਣ ਦੇ ਅਸਾਰ ਬਣ ਹੀ ਚੁੱਕੇ ਆ ਜੀ ਤਕਰੀਬਨ। ਜੀ ਬਿਲਕੁਲ, 2/3 ਮਤਲਬ ਕਿ ਯਾਲੀ ਸਾਹਿਬ ਵੀ ਜੁਆਇਨ ਕਰ ਜਾਣ ਆਪ, ਜਾਂ ਬੀਬੀ ਗੁਰਨੀਤ ਕੌਰ ਕਰ ਜਾਣ, ਫਿਰ ਤਾਂ ਆਪਾਂ ਮੰਨ ਸਕਦੇ ਹਾਂ ਕਿ ਫਿਰ ਤਾਂ ਉਹ ਸਮਝਿਆ ਜਾਏਗਾ ਕਿ ਇਹ ਮਰਜ਼ਰ ਕਰ ਗਏ ਨੇ। ਇੱਕ ਧੜੇ ਚੋਂ ਟੁੱਟ ਕੇ ਦੂਜੇ ਧੜੇ ਚ ਜਾਂ ਸਿਆਸੀ ਤਨਜ਼ੀਮ ਚ ਮਰਜ਼ਰ ਹੋ ਗਏ ਨੇ। ਸੋ ਇਹ ਇੱਕ ਇੰਟਰਸਟਿੰਗ ਹੁਣ ਗੱਲ ਵੇਖਣ ਵਾਲੀ ਹੋਏਗੀ, ਕਿਉਂਕਿ ਇਹਨਾਂ ਨੇ ਅਸਤੀਫਾ ਨਹੀਂ ਦਿੱਤਾ ਹੁਣ ਤੱਕ ਵਿਧਾਇਕੀ ਨਹੀਂ ਤਾਂ ਕੀ ਸਪੀਕਰ ਸਾਹਿਬ, ਕਿਉਂਕਿ ਸਪੀਕਰ ਸਾਹਿਬ ਵੀ ਤਾਂ ਸੱਤਾਧਾਰੀ ਧਿਰਦੇ ਆ, ਉਹਨਾਂ ਨੂੰ ਨਹੀਂ ਦਿੱਤਾ ਕਿ ਇਹਨਾਂ ਨੇ ਅਫੀਸ਼ੀਅਲੀ ਪਾਰਟੀ ਜੁਆਇਨ ਕਰ ਲਈ ਹੈ। ਕਾਇਦੇ ਦੇ ਮੁਤਾਬਕ ਤਾਂ ਇਹਨਾਂ ਨੂੰ ਅੱਜ ਹੀ ਨੋਟਿਸ ਜਾਰੀ ਹੋ ਜਾਣਾ ਚਾਹੀਦਾ ਸੀ ਦਲ ਬਦਲੀ ਦਾ, ਕਿਉਂਕਿ 2/3 ਨਹੀਂ। ਪਰ ਇਹ ਲਮਕਾ ਕੇ ਇਦਾਂ ਹੀ ਲਈ ਚੱਲਣਗੇ। ਸੋ ਚਲਤੀ ਕਾ ਨਾਮ ਗਾੜੀ ਹੈ ਜੀ। ਤਾਂ ਉਹਦਾ ਡਾਕਟਰ ਸੁਖੀ ਸਾਹਿਬ ਚੁੱਪ ਕਰਕੇ ਹੁਣ ਉਹ ਜਾਂ ਮਿੱਤਰਾਂ ਦਾ ਚੱਲੇ ਆਟਾ ਰੱਖ ਨਹੀਂ, ਚੁੱਪ ਕਰਕੇ ਬਹਿ ਜਾ, ਬਸ ਚੁੱਪ ਕਰਕੇ ਉਹ ਬਹਿ ਗਏ ਨੇ ਜੀ। ਪੰਜਾਬ ਕੈਬਨਿਟ ਨੇ ਕਈ ਫੈਸਲੇ ਲਏ ਮਿੰਟੂ ਜੀ। ਹਾਂਜੀ, ਕੈਬਨਿਟ ਦੀ ਅੱਜ ਮੀਟਿੰਗ ਸੀ ਤੇ ਬੜੇ ਲੰਮੇ ਸਮੇਂ ਬਾਅਦ ਮੀਟਿੰਗ ਸੀ। ਲੋਕ ਕਹਿੰਦੇ ਸੀਗੇ ਕਿ ਇਹ ਮੀਟਿੰਗਾਂ ਜਾ ਕੇ ਦੂਜੇ ਰਾਜਾਂ 'ਚ ਤੇ ਕਰ ਲੈਂਦੇ ਆ, ਕਾਸ਼ ਕੋਈ ਪੰਜਾਬ ਦੇ ਵਿੱਚ ਵੀ ਮੀਟਿੰਗ ਕਰ ਲੈਣ। ਕੈਬਨਿਟ ਦੀ ਮੀਟਿੰਗ ਮੈਨੂੰ ਲੱਗਦਾ ਕਿ ਜੇ ਅੰਦਾਜ਼ਾ ਗਲਤ ਨਾ ਹੋਵੇ ਤੇ ਪ੍ਰਵੀਨ ਜੀ, ਮੈਨੂੰ ਲੱਗਦਾ ਇਹ ਤੇ 4-5 ਮਹੀਨਿਆਂ ਬਾਅਦ ਹੀ ਹੋ ਰਹੀ ਆ। ਬਹੁਤ ਲੰਬਾ ਸਮਾਂ ਜੀ। ਸੋ ਇਸੇ ਕਰਕੇ ਕੁਝ ਮਾਮਲੇ ਪੈਂਡਿੰਗ ਪਏ ਸਨ ਤੇ ਤੁਹਾਨੂੰ ਪਤਾ ਹੈ ਗਾਂ ਹੁਣ ਥੋੜਾ ਜਿਹਾ ਜ਼ੋਰ ਪੈਣਾ, ਧਾੜ ਪੈਣਾ ਇਲੈਕਸ਼ਨਾਂ ਦਾ। ਸੋ ਲਿਹਾਜ਼ਾ ਫੈਸਲੇ ਲੈ ਲਏ ਗਏ। ਪਹਿਲਾਂ ਤਾਂ ਜਿਵੇਂ ਆਪਾਂ ਉਡੀਕ ਕਰ ਰਹੇ ਸੀਗੇ ਕਿ ਸੈਸ਼ਨ ਜਿਹੜਾ 2 ਤੋਂ 4 ਸਤੰਬਰ ਤੱਕ ਸਦਨ ਦੀ ਪ੍ਰਵਾਨਗੀ ਜਿਹੜੀ ਹੈ ਉਹ ਮਿਲ ਗਈ। ਮਤਲਬ ਕਿ ਸੈਸ਼ਨ ਜਿਹੜਾ 2 ਦਿਨ ਦਾ। ਹੁਣ ਦੇਖੋ ਐਡਾ ਲੰਮਾ ਸੈਸ਼ਨ ਪ੍ਰਵੀਨ ਜੀ, ਹੁਣ ਇਹ ਮੈਨੂੰ ਲੱਗਦਾ ਕਿ ਇਹਨਾਂ ਨੂੰ ਵਿੱਚ ਦੀ ਇੱਕ ਬ੍ਰੇਕ ਦੇ ਕੇ ਤੇ ਥਾਈਲੈਂਡ 'ਚ ਮਾਲਿਸ਼ ਕਰਵਾ ਕੇ ਲਿਆਉਣੀ ਚਾਹੀਦੀ ਆ, ਜਿਹੜੇ ਵਿਧਾਇਕ ਇਹਨਾਂ ਪੈਂਡਾ ਪੈ ਕਰਨਗੇ। ਅਦਰਵਾਈਜ਼ ਨਾ ਲਿਓ, ਮੈਂ ਮਜ਼ਾਕ ਕਰ ਰਿਹਾ ਜੀ ਜੀ। ਜਾਂ ਇਹਨਾਂ ਨੂੰ ਉੱਥੇ ਇੱਕ ਮਾਲਸ਼ੀਆ ਚਾਹੀਦਾ ਕਿ ਇੰਨਾ ਜ਼ਿਆਦਾ ਬਈ ਥੱਕ ਜਾਣਗੇ ਤਾਂ ਵਿਚਾਰੇ। ਇੰਨਾ ਲੰਮਾ ਸੈਸ਼ਨ 2 ਤੋਂ 4। ਹੁਣ ਤੁਸੀਂ ਵੇਖ ਲਓ ਕਿ 2 ਤੋਂ 4 ਕੀ ਯਾਰ ਕਿਆ ਮਜ਼ਾਕ ਚੱਲ ਰਿਹਾ ਪੰਜਾਬ ਦੇ ਨਾਲ ਜੀ ਜੀ। 2 ਨੂੰ ਸ਼ਰਧਾਂਜਲੀ, 3 ਨੂੰ ਇੱਟ ਖੜਕਾ, ਚੌਥੇ ਨੂੰ ਵਿਦਾਇਗੀ। ਕੋਈ ਇੰਨੀ ਜਲਦੀ ਤੇ ਅੱਜ ਕੱਲ ਫੇਸਬੁੱਕ ਦੀ ਆਸ਼ਕੀ ਮਸ਼ੂਕੀ ਨਹੀਂ ਟੁੱਟਦੀ ਯਾਰ। ਉਹ ਵੀ ਕੋਈ 2-4 ਦਿਨ ਲੰਬਾ ਚੱਲ ਜਾਂਦੀ ਆ। ਹੱਦ ਹੋ ਗਈ ਆ। ਇਹ ਮਜ਼ਾਕ ਚੱਲ ਅੰਨੀ ਦਾ ਮਜ਼ਾਕ ਆ ਹੁੰਦਾ ਜੇ ਮਜ਼ਾਕ ਜੀ, ਆ ਮਜ਼ਾਕ ਤੇ ਹੱਸ ਕੇ ਸਹਿ ਲੈਣਾ। ਇੱਥੇ ਇਹਨਾਂ ਦੇ ਉੱਡਦੇ ਆ ਜਾਂਦੇ ਹੁੰਦੇ ਆ ਕਮੈਂਟਾਂ ਦੇ ਥੱਲੇ। ਉਹਨਾਂ ਨੂੰ ਤੇ ਬਸ ਹਰੇਕ ਗੱਲ ਚੋਂ ਕ੍ਰਾਂਤੀ ਦੇ ਦਿੱਤੀ।
ਗਾਰੰਟੀ ਆ ਗਈ। ਤੇ ਆ ਤੁਸੀਂ ਦੇਖ ਲਓ ਕਿ ਮੌਨਸੂਨ ਦਾ ਸੈਸ਼ਨ ਆ ਤੇ 2 3 ਤੇ 4 ਮਤਲਬ ਕਿ ਕੀ 2 ਦਿਨਾਂ ਚ ਕੀ ਕੰਮ ਹੋਇਆ। ਜੀ ਚਲੋ ਖੈਰ ਐਨਓਸੀ ਦੀ ਸ਼ਰਤ ਨੂੰ ਸਿਧਾਂਤਕ ਤੌਰ ਤੇ ਖਤਮ ਕਰ ਦਿੱਤਾ, ਮਤਲਬ ਕਿ ਜਿਹੜੀਆਂ ਇਲੀਗਲ ਕਲੋਨੀ ਵਾਲਾ ਮਸਲਾ ਹੈ ਉਹਦੇ ਚ ਐਨਓਸੀ ਦੀ ਜਿਹੜੀ ਸ਼ਰਤ ਲਾਗੂ ਕੀਤੀ, ਪਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਆ। ਦੇਖੋ ਫਿਰ ਉਹੀ ਗੱਲ, ਹਾਈ ਕੋਰਟ ਦੇ ਵਿੱਚ ਮਾਮਲਾ, ਹਾਈ ਕੋਰਟ ਨੇ ਰੋਕ ਲਾ ਰੱਖੀ। ਹਾਈ ਕੋਰਟ ਨੇ ਤਾਂ ਕੱਲ ਹਾਲੇ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਉੱਥੇ ਕਿਆ ਕਿ ਜਵਾਬ ਦਾਖਲ ਕਰੋ। ਹੁਣ ਫਿਰ ਕਾਨੂੰਨੀ ਲੜਾਈ। ਖੈਰ ਫਾਇਰ ਸੇਫਟੀ ਤੇ ਐਮਰਜੈਂਸੀ ਸੇਵਾਵਾਂ ਬਿੱਲ ਇਹਨੂੰ ਪ੍ਰਵਾਨਗੀ ਦੇ ਦਿੱਤੀ ਆ। 7 ਗ੍ਰਾਮ ਨਿਆਲਿਆਂ ਵਿੱਚ 49 ਅਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਗਿਆ। ਇਹ ਜਿਹੜੇ ਗ੍ਰਾਮ ਨਿਆਲਿਆ ਬਣਾਏ ਆ, ਨਿਆਲਿਆ ਹਿੰਦੀ ਸ਼ਬਦ ਵਿੱਚ ਬੜੀ ਫਿਰਦੇ ਆ। ਪੰਜਾਬ ਵਿੱਚ ਰਜਿਸਟਰਡ ਟੂਰਿਸਟ ਵਾਹਨਾਂ ਉੱਤੇ ਮੋਟਰ ਵਾਹਨ ਟੈਕਸ ਘਟਾਇਆ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਪੰਜਾਬ ਪਾਰਟਨਰਸ਼ਿਪ ਰਜਿਸਟ੍ਰੇਸ਼ਨ ਆਫ ਫਰਮਸ ਨਿਯਮ 32 ਯਾਨੀ 1932 ਦੇ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਆ। ਇਹਦੇ ਵਿੱਚ ਜਿਹੜੀਆਂ ਕੁਝ ਫੀਸਾਂ ਹੋਣਗੀਆਂ, ਪੰਜਾਬ ਪਾਰਟਨਰਸ਼ਿਪ ਰਜਿਸਟ੍ਰੇਸ਼ਨ ਆਫ ਫਰਮਸ ਨਿਯਮ ਜਿਹੜਾ 1932 ਵਾਲਾ, ਇਹਦੇ ਵਿੱਚ ਸੋਧੀਆਂ ਫੀਸਾਂ ਲਾਗੂ ਕਰਨ ਦਾ ਰਾਹ ਪੱਧਰਾ ਹੋਏਗਾ। ਯੁਵਕ ਸੇਵਾਵਾਂ ਨੀਤੀ ਜਿਹੜੀ ਆ ਉਹਨੂੰ ਸਹਿਮਤੀ ਦਿੱਤੀ ਗਈ ਹੈ। ਸਪੋਰਟਸ ਰੈਗੂਲਰ ਕਾਡਰ ਸਰਵਿਸ ਵਿੱਚ ਸੋਧ ਕੀਤੀ ਗਈ ਆ। ਮਤਲਬ ਇਹਦੇ ਤੇ ਮੈਂ ਕਿਸੇ ਦਿਨ ਕਰੂੰਗਾ ਵਿਸਥਾਰ ਦੇ ਨਾਲ ਰਿਪੋਰਟ ਦਾ ਆਊਟਸਟੈਂਡਿੰਗ ਸਪੋਰਟਸ ਪਰਸਨ ਸਰਵਿਸ ਰੂਲਸ, ਕਿ ਇਹਦੇ ਵਿੱਚ ਕੀ ਗੜਬੜ ਚੱਲਾ। ਖੈਰ ਗੈਰ ਜੰਗਲਾਤ ਵਾਲੀ ਸਰਕਾਰੀ ਤੇ ਜਨਤਕ ਜ਼ਮੀਨ 2024 ਲਈ ਰੁੱਖ ਸੰਭਾਲ ਨੀਤੀ ਨੂੰ ਹਰੀ ਝੰਡੀ। ਮਤਲਬ ਕਿ ਇਹ ਇੱਕ ਫੈਸਲਾ ਅੱਛਾ ਹੈ ਕਿ ਜਿਹੜੀਆਂ ਜਨਤਕ ਜ਼ਮੀਨਾਂ ਹੈ ਇਹਦੇ ਲਈ ਰੁੱਖ ਸੰਭਾਲ ਨੀਤੀ ਨੂੰ ਹਰੀ ਝੰਡੀ ਦਿੱਤੀ ਗਈ ਆ। ਤੇ ਇਹਦੇ ਵਿੱਚ ਜਿਹੜਾ ਖੇਤਰ ਜੰਗਲਾਤ ਦਾ ਹੈ ਉਹ ਰੁੱਖਾਂ ਹੇਠ ਆਪਾਂ ਮੰਨ ਲਈਏ ਕਿ 5.92 ਆ ਤੇ 30 ਤੱਕ ਇਹ ਰਕਬਾ 7.5% ਕਰਨ ਦਾ ਟੀਚਾ ਮਿੱਥਿਆ ਗਿਆ। ਇਹਦੇ ਚ ਮਤਲਬ ਕਿ ਗਾਂ ਕਾਨੂੰਨੀ ਤੁਹਾਨੂੰ ਪਤਾ ਹੀ ਹੈ ਨਾ, ਕੁਝ ਚੀਜ਼ਾਂ ਜਿਹੜੀਆਂ ਜ਼ਰੂਰੀ ਕਰ ਦਿੱਤੀਆਂ ਜਾਂਦੀਆਂ ਕਿ ਐਪ ਰਾਹੀਂ ਸਾਰਾ ਕੁਝ ਪਤਾ ਲੱਗਦਾ ਰਹੇਗਾ। ਤੇ ਗੈਰ ਜੰਗਲਾਤ ਵਾਲੀ ਸਾਰੀ ਜ਼ਮੀਨ ਉੱਤੇ ਮਤਲਬ ਇਹ ਨੀਤੀ ਜਿਹੜੀ ਆ ਮਹਿਕਮੇ ਦੇ ਜਿਹੜੇ ਹੁੰਦੇ ਆ ਅਦਾਰੇ ਨਾਲੋਂ ਸਾਰੀਆਂ ਸਰਕਾਰੀ ਸੰਸਥਾਵਾਂ, ਸਥਾਨਕ ਸਰਕਾਰਾਂ, ਪੰਚਾਇਤੀ ਜ਼ਮੀਨ ਤੇ ਗੈਰ ਜੰਗਲਾਤ ਵਾਲੀ ਜ਼ਮੀਨ ਉੱਤੇ ਇਹ ਸਾਰੀਆਂ ਚੀਜ਼ਾਂ ਲਾਗੂ ਰਹਿਣਗੀਆਂ। ਮਤਲਬ ਕਿ ਜਿੱਦਾਂ ਇਹ ਰੁੱਖਾਂ ਨੂੰ ਵੱਢਣ ਜਾਂ ਨਵੇਂ ਬੂਟੇ ਲਾਉਣ ਬਾਰੇ ਫੈਸਲਾ ਜਿਹੜਾ ਹੋਏਗਾ ਸਬ ਡਿਵੀਜ਼ਨ ਯਾਨੀ ਜਿਹੜਾ ਐਸਟੀਐਮ ਹੁੰਦਾ ਆਪਣਾ ਜ਼ਿਲ੍ਹਾ ਤੇ ਸੂਬਾ ਪੱਧਰ ਉੱਤੇ ਬਣੀਆਂ ਕਮੇਟੀਆਂ ਵੱਲੋਂ ਲਿਆ ਜਾਏਗਾ। ਮਤਲਬ ਕਿ ਰੁੱਖ ਜਿਹੜੇ ਉਹ ਵੱਢਣ ਬਾਰੇ ਫੈਸਲਾ ਜਿਹੜਾ ਹੋਏਗਾ ਉਹ ਇੱਕ ਕਮੇਟੀ ਲਏਗੀ ਉਹਦਾ ਮੁਲਾਂਕਣ ਕਰਕੇ ਜੀ। ਇਸ ਤੋਂ ਇਲਾਵਾ ਖੇਤੀ ਜੰਗਲਾਤ ਨੂੰ ਉਤਸ਼ਾਹਿਤ ਕਰਨ ਵਾਸਤੇ ਅਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਪ੍ਰੋਜੈਕਟ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਹੋਈ ਹੈ। ਕੁਦਰਤੀ ਆਫਤਾਂ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਜਾਰੀ ਕਰਨ ਲਈ ਸਟੇਟ ਐਗਜ਼ੀਕਿਊਟਿਵ ਕਮੇਟੀ ਸਮਰਥ ਅਥਾਰਟੀ ਵਜੋਂ ਨਾਮਜ਼ਦ ਹੋਈ ਆ। ਦਿਵਿਆਂਗ ਬੱਚਿਆਂ ਲਈ ਪੰਜਾਬ ਰਾਜ ਸਿੱਖਿਆ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਆ। ਬਹਾਦਰ ਪੁਰਸਕਾਰ ਜੇਤੂਆਂ ਨੂੰ ਰਾਹਤ, ਇਹ ਵੀ ਇੰਪੋਰਟੈਂਟ ਹੈ ਕਿ ਪਹਿਲਾਂ ਗਲੈਂਟਰੀ ਅਵਾਰਡ ਜੇਤੂ ਫੌਜੀਆਂ ਨੂੰ ਜ਼ਮੀਨ ਦਿੱਤੀ ਜਾਂਦੀ ਸੀ ਪੰਜਾਬ 'ਚ, ਤਾਂ ਉਹ ਜ਼ਮੀਨ ਵਾਲਾ ਨਵੇੜ ਕੇ ਕੰਮ ਹੁਣ ਇਹਨਾਂ ਨੇ ਨਗਦ ਰਾਸ਼ੀ ਕਰ ਦਿੱਤੀ। ਪੰਜਾਬ ਐਜੂਕੇਸ਼ਨਲ ਟੀਚਿੰਗ ਕਾਡਰ ਗਰੁੱਪ ਸੀ ਸੇਵਾ ਨਿਯਮ 18 यानी 2018 पंजाब एजुकेशनल टीचिंग काडर बार्डर एरिया ग्रुप सी सेवा नियम 2018 च इन्होंने अमेंडमेंट लियांदी आ। पंजाब फैमिली कोर्ट सोध रूल ਇਹਦੇ ਵਿੱਚ ਤਬਦੀਲੀ ਆ। पंजाब सुपीरियर जुडिशियल सर्विस रूल्स 7 ਵਿੱਚ ਤਰਮੀਮ ਆ। ਇਸ ਤੋਂ ਇਲਾਵਾ 582 ਵੈਟਰਨਰੀ ਹਸਪਤਾਲਾਂ ਵਿੱਚ ਕੰਮ ਕਰਦੇ 479 ਵੈਟਰਨਰੀ ਜਿਹੜੇ ਫਾਰਮਾਸਿਸਟ ਆ ਤੇ 472 ਸਫਾਈ ਸੇਵਕ ਉਹਨਾਂ ਦੀਆਂ ਸੇਵਾਵਾਂ 'ਚ ਵਾਧਾ। ਕਾਨੂੰਨੀ ਅਤੇ ਵਿਧਾਨਕ ਮਾਮਲਿਆਂ ਵਿਭਾਗ ਦੇ ਪੁਨਰਗਠਨ ਨੂੰ ਮਨਜ਼ੂਰੀ ਹੈ। ਮਾਰਕੀਟ ਕਮੇਟੀਆਂ ਭੰਗ ਕਰਨ ਦੀ ਮਿਆਦ ਹੋਰ 2 ਸਾਲ ਵਧਾਈ ਹੈ। ਲੋਕ ਨਿਰਮਾਣ ਵਿਭਾਗ ਦੇ ਨਿਯਮ ਜਿਹੜੇ ਸੇਵਾ ਦੇ ਉਹਨਾਂ ਦੇ ਸੋਧ ਨੂੰ ਮਨਜ਼ੂਰੀ ਮਿਲੀ ਹੈ। ਜਲ ਸਰੋਤ ਵਿਭਾਗ ਦੇ ਪੁਨਰਗਠਨ ਨੂੰ ਮਨਜ਼ੂਰੀ ਹੈ। ਪੰਜਾਬ ਜਲ ਸਰੋਤ ਵਿਭਾਗ ਜੂਨੀਅਰ ਡਰਾਫਟਸਮੈਨ ਅਤੇ ਸਰਵੇਅਰਸ ਗਰੁੱਪ ਸੀ ਸਰਵਿਸ ਰੂਲਸ 21 ਵਿੱਚ ਸੋਧ ਨੂੰ ਮਨਜ਼ੂਰੀ। ਜਲ ਸਰੋਤ ਵਿਭਾਗ ਦੀ ਪ੍ਰਬੰਧਕੀ ਰਿਪੋਰਟ ਨੂੰ ਹਰੀ ਝੰਡੀ। ਸਰਕਾਰੀ ਵਿਭਾਗ ਦੇ ਵਿਧਾਨਕ ਆਡਿਟ ਰਿਪੋਰਟ ਨੂੰ ਮਨਜ਼ੂਰੀ ਜੀ। ਦੇਖੋ ਮੇਰਾ ਤੇ ਸੰਗ ਬਹਿ ਗਿਆ। ਇਹ ਕਿਉਂ ਆਮ ਤੌਰ ਤੇ 4 ਜਾਂ 5 ਏਜੰਡੇ ਹੁੰਦੇ ਆ, ਇੰਨੇ ਕਿਉਂ ਜਿਹੜੇ ਆਪਾਂ ਨੂੰ ਬੋਲ ਕੇ ਗੱਲ ਨੂੰ ਬਿਠਾ ਕੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਲੰਮੇ ਸਮੇਂ ਤੋਂ ਇਹ ਪੈਸ
ਤਾਂ ਹੁਣ ਇੱਕ ਵਾਰੀ ਇਹ ਜੁੜੇ ਆ ਤੇ ਇਹਨਾਂ ਨੇ ਇਹ ਫੈਸਲੇ ਲੈ ਲਏ ਜੀ। ਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਕਮੇਟੀ ਚੋਣਾਂ ਦੀ ਤਿਆਰੀ ਸ਼ੁਰੂ ਕਰਤੀ ਜੀ। ਜੀ ਬਿਲਕੁਲ, ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਾਥੀ ਆ ਜਾਂ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ, ਉਹਨਾਂ ਨੇ SGPC ਚੋਣਾਂ ਲੜਨ ਦੇ ਸੰਕੇਤ ਪਹਿਲਾਂ ਹੀ ਦੇ ਦਿੱਤੇ ਸਨ ਪ੍ਰਵੀਨ ਜੀ। ਤੇ ਹੁਣ ਅੱਜ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਕੀਤੀ ਆ ਸਿੱਖ ਸੰਗਠਨਾਂ ਦੇ ਨਾਲ। ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਹੋਰਾਂ ਨੇ ਨਿੱਜੀ ਪੈਲਸ ਦੇ ਵਿੱਚ ਇਹ ਸਾਰਾ ਇਕੱਠ ਰੱਖਿਆ ਗਿਆ ਸੀਗਾ। ਤਾਂ ਇਹ ਕਹਿੰਦੇ ਆ ਕਿ SGPC ਦਾ ਜਿਹੜਾ ਬਜਟ ਆ ਬਈ ਉਹ 1000 ਕਰੋੜ ਤੋਂ ਜ਼ਿਆਦਾ ਦਾ ਰੱਖਿਆ ਗਿਆ ਤੇ ਸਿੱਖ ਸੰਗਤ ਇਹਦੇ ਸਾਂਭ ਸੰਭਾਲ ਵਾਸਤੇ ਬਈ ਵੱਧ ਚੜ ਕੇ ਉਤਸ਼ਾਹ ਦੇ ਨਾਲ ਵੋਟ ਬਣਾਵੇ। ਕੇਂਦਰ ਤੇ ਵੀ ਨਿਸ਼ਾਨਾ ਕੱਸਿਆ ਕਿ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਯਾਨੀ ਦੋਹਰਾ ਕਾਨੂੰਨ ਚਲਾ ਰਹੀ ਹੈ ਕੇਂਦਰ ਸਰਕਾਰ। ਵੇਖੋ ਸਾਫ਼ ਹੈ, ਸਪਸ਼ਟ ਆ ਕਿ SGPC ਚੋਣਾਂ ਇਹਨਾਂ ਨੇ ਲੜਨੀਆਂ ਨੇ। ਚੋਣਾਂ ਲੜਨ ਦਾ ਸਭ ਨੂੰ ਅਧਿਕਾਰ ਆ, ਹੱਕ ਆ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਸਰਬਜੀਤ ਸਿੰਘ ਵੀ ਇਹ ਕਹਿ ਚੁੱਕੇ ਆ, ਸਰਬਜੀਤ ਸਿੰਘ ਖਾਲਸਾ ਜੀ ਕਿ ਇਲੈਕਸ਼ਨ ਲੜਿਆ ਜਾਊਗਾ, ਪਾਰਟੀ ਕੱਢੀ ਜਾਊਗੀ ਵਗੈਰਾ ਵਗੈਰਾ। ਤਾਂ ਹੁਣ ਪ੍ਰਵੀਨ ਜੀ ਮਸਲਾ ਇਹ ਹੈ ਕਿ SGPC ਇਲੈਕਸ਼ਨ ਹੋਏਗਾ, ਇਹ ਤੇ ਸਾਫ਼ ਹੈ ਕਿ ਲੜਨਾ ਇਹਨਾਂ ਨੇ ਜੀ। ਤੇ ਇਹਦੇ ਤੇ ਨਿਰਭਰ ਕਰਦਾ ਹੈ ਸੁਖਬੀਰ ਸਿੰਘ ਬਾਦਲ ਦਾ ਭਵਿੱਖ। ਕਿਉਂ? ਕਿਉਂਕਿ ਇਹ ਇਲੈਕਸ਼ਨ 13 ਸਾਲ ਪਹਿਲਾਂ ਹੋਇਆ ਸੀਗਾ ਜਦ ਸੁਖਬੀਰ ਸਿੰਘ ਬਾਦਲ ਪਾਵਰ ਦੇ ਸਿਖਰ ਤੇ ਸਨ। ਜੋ ਟਾਈਮ ਅਸਾਂ ਨੇੜਿਓਂ ਵੇਖਿਆ, ਉਹ ਟਾਈਮ ਅਸੀਂ ਨੇੜਿਓਂ ਵੇਖਿਆ ਬਿਲਕੁਲ। ਤਾਂ ਗੱਲ ਇਹ ਆ ਕਿ ਅੱਜ ਅੰਮ੍ਰਿਤਪਾਲ ਸਿੰਘ ਸਿਖਰ ਤੇ ਹੈ, ਇਹਦੇ ਚ ਕੋਈ ਸ਼ੱਕ ਨਹੀਂ ਜੀ। ਤੇ ਉਹਨਾਂ ਦੀ ਜਿਹੜੀ ਚੜ੍ਹਤ ਆ ਹਜ਼ੂਰ ਬਰਕਰਾਰ ਬਰਕਰਾਰ ਇਉਂ ਹੈ ਕਿ ਇੱਕ ਹੁੰਦਾ ਵੇਵ ਬਣਦੀ ਹੈ ਪ੍ਰਵੀਨ ਜੀ, ਮਹੀਨੇ 2 ਮਹੀਨਿਆਂ ਬਾਅਦ ਢਹਿ ਜਾਂਦੀ। ਹਾਲ ਦੀ ਘੜੀ ਅੱਜ ਦੀ ਤਾਰੀਖ ਚ ਜਦੋਂ ਆਪਾਂ ਗੱਲ ਕਰ ਰਹੇ ਹਾਂ 14/8 ਤੱਕ, ਤਾਂ ਅਕਾਲੀ ਦਲ ਜਿਹੜਾ ਹੈ ਹਾਲੇ ਡਾਊਨਫਾਲ ਦਾ ਇਸ਼ਾਰਾ। ਤਾਂ ਦੋਵਾਂ ਚੀਜ਼ਾਂ ਨੂੰ ਆਪਾਂ ਆਪੋਜ਼ਿਟ ਰੱਖ ਸਕਦੇ ਕਿ ਜੇ ਮੰਨ ਲਓ 2 ਮਹੀਨਿਆਂ ਚ 4 ਮਹੀਨਿਆਂ ਚ ਇਲੈਕਸ਼ਨ ਹੁੰਦਾ, ਤਸਵੀਰ ਵੱਖਰੀ। ਸਾਲ 1.5 ਸਾਲ ਪੈਂਦਾ ਤੇ ਉਹ ਫਿਰ ਉਦੋਂ ਦੀਆਂ ਪ੍ਰਸਥਿਤੀਆਂ ਤੇ ਨਿਰਭਰ ਕਰਦਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸੰਗਠਨ ਜਾਂ ਉਹਨਾਂ ਦੀ ਉਸ ਵੇਲੇ ਦੀ ਪਾਰਟੀ ਉਹ ਕਿੱਥੇ ਖਲੋਤੀ ਹੋਏਗੀ ਤੇ ਅਕਾਲੀ ਦਲ। ਪਰ ਅੱਜ ਦੀ ਤਰੀਕ ਦਾ ਮੈਂ ਜ਼ਿਕਰ ਕਰ ਰਿਹਾ ਕਿ ਜੇ ਫੌਰੀ ਤੌਰ ਤੇ ਕੋਈ ਹੁਕਮ ਹੋ ਜਾਂਦਾ, ਨੋਟੀਫਿਕੇਸ਼ਨ ਹੋ ਜਾਂਦਾ ਕਿ ਇਲੈਕਸ਼ਨ ਕਰਵਾਓ, ਤਾਂ ਉਸ ਸੂਰਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਸਤੇ ਬਹੁਤ ਵੱਡੀ ਘਾਲਣਾ ਜਿਹੜੀ ਹੈ ਉਹ ਬਣ ਜਾਏਗੀ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਥਿਤੀ ਆਪਾਂ ਵੈਸੇ ਤੇ ਬਹੁਤ ਵਾਰੀ ਕਹੀ ਹੋਏਗੀ ਕਰੋ ਜਾਂ ਮਰੋ, ਪਰ ਉੱਥੇ ਅਸਲ ਦੇ ਵਿੱਚ ਫਿਰ ਜਿਹੜਾ ਜਿਹਨੂੰ ਆਪਾਂ ਹੋਣ ਦਾ ਮਸਲਾ ਕਹਿੰਦੇ ਆ ਨਾ, ਉਹ ਹੋਏਗਾ ਹੋਣ ਦਾ ਮਸਲਾ ਸਿਆਸੀ ਤੌਰ ਤੇ, ਉਦਾਂ ਨਹੀਂ ਜੀ। ਤੇ ਨਕਲੀ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਕਹਿੰਦੇ ਵਿਪਤਾ ਚ ਪਾਇਆ ਜੀ। ਹਾਂਜੀ, ਇਹ ਤੇ ਨਕਲੀ ਬਣਾ ਲੈਂਦੇ ਨੇ, ਕਾਰਡ ਕੂਡ ਬਣਾ ਲੈਂਦੇ 500 ਰੁਪਈਆ ਦੇ ਕੇ। ਤੇ ਅੱਜ ਕੱਲ ਜਥੇਬੰਦੀਆਂ ਦੇ ਤੁਹਾਨੂੰ ਪਤਾ ਲੀਡਰ ਪਿੰਡਾਂ ਚ ਫਿਰਦੇ ਆ, ਉਹ ਕਾਰਡ ਬਣਾ ਦਿੰਦੇ, ਚੇਪ ਦਿੰਦੇ ਆ। ਇਹ ਮਤਲਬ ਕਿ ਵਾਲਾਂ ਨੂੰ ਜੈਲ ਲਾਈ ਹੁੰਦੀ ਹੈ, ਸ਼ੰਕੀ ਫੰਕੀ ਹੋਰੀ ਜਾਂਦੇ ਨੇ ਟੋਲ ਤੇ ਕੱਢ ਕੇ ਸੀਸਾ ਥੱਲੇ ਕਰਕੇ ਦੱਸਣਾ ਨਹੀਂ, ਦੇਖ ਲੈ ਚੱਲ ਭਾਈ ਸੀਟੀ ਮਾਰ ਕੇ ਬਸ। ਤਾਂ ਮਤਲਬ ਕਿ ਮੌਜਾਂ ਬਣੀਆਂ ਸੀ। ਸਾਡਾ ਇੱਕ ਦੋਸਤ ਆਇਆ ਜੀ ਤੇ ਗੁਰਤਾਖੀ ਮਾਫ ਜੇ ਸੁਣ ਲਿਆ ਉਹਨੇ, ਤੇ ਮੈਨੂੰ ਉਹਨੇ ਬਹੁਤ ਤੰਗ ਕਰਨਾ ਮੁੜ ਕੇ। ਤੇ ਗੱਲ ਇਹ ਆ ਕਿ ਉਹ ਕਹਿੰਦਾ ਯਾਰ ਇੱਥੇ ਤੇ ਮੌਜ ਬੜੀ ਆ। ਮੈਂ ਕਿਹਾ ਕਾਹਦੀ ਮੌਜਾਂ? ਤੇ ਮੈਂ ਕਿਹਾ ਵਾਕਿਆ ਬਹੁਤ ਨੇ ਬਾਈ, ਮੌਜ ਬਹੁਤ ਆ। ਕਹਿੰਦਾ ਬਸ ਆ ਟੋਲ ਟਾਲ ਦਿੱਤਾ ਹੀ ਨਹੀਂ ਕਿਤੇ, ਇੰਨੇ ਲੰਘ ਕੇ ਆ ਗਿਆ ਤੇਰੇ ਤੋਂ। ਤੇ ਕਹਿੰਦਾ ਮਹੀਨਾ ਹੋ ਗਿਆ ਤੁਰਿਆ ਫਿਰਦਾ, ਕੋਈ ਪੁੱਛਦਾ ਹੀ ਨਹੀਂ। ਮੈਂ ਕਿਹਾ ਵੈਰੀ ਗੁੱਡ, ਵੈਰੀ ਗੁੱਡ, ਬਹੁਤ ਅੱਛੇ ਬਹੁਤ ਅੱਛੇ, ਠੀਕ ਹੈ ਬਾਈ, ਕੀ ਕਹਿ ਸਕਦੇ ਹਾਂ। ਤਾਂ ਇਹ ਚੱਲਿਆ ਕੰਮ ਇੱਥੇ ਖਾਸ ਤੌਰ ਤੇ ਕਿਸਾਨੀ ਅੰਦੋਲਨ ਤੋਂ ਬਾਅਦ। ਹੁਣ ਸੋਚ ਹੁੰਦੀ ਆਪੋ ਆਪਣੀ ਗੱਲ ਆ ਨਾ ਕਿ ਹੁਣ ਓਦਾਂ ਉੱਥੇ ਜਾ ਕੇ ਚੰਡੀਗੜ੍ਹ ਭਾਵੇਂ ਇੱਕ ਰਾਤ ਦਾ 25-30 ਹਜ਼ਾਰ ਖਰਚ ਕਰ ਦੇਣ, ਪਰ ਰਾਹ ਦੇ ਵਿੱਚ ਜਿਹੜਾ 400-500 ਦਾ ਟੋਲ ਚੋਰੀ ਕਰਨਾ ਤਾਂ ਠੀਕ ਹੀ ਠੀਕ ਹੈ। ਆਦਤਾਂ ਹੁੰਦੀਆਂ ਨੇ ਅਸਲ ਜੀ। ਤਾਂ ਗੱਲ ਇਹ ਆ ਕਿ ਇਹ ਹੀ ਨਹੀਂ, ਉਹ ਮੁੰਡੇ ਤੇ ਏਦਾਂ ਕਰਦੇ ਹੀ ਸੀ। ਤੇ ਮੇਰਾ ਯਾਰ NRI ਉਹ ਵੀ ਮੁੰਡਾ ਹੀ ਆ, ਮੁੰਡੇ ਤੇ ਏਦਾਂ ਕਰਦੇ ਆ। ਪਰ ਗੱਲ ਇਹ ਆ ਕਿ ਇੱਥੇ ਪ੍ਰੋਫੈਸ਼ਨਲ ਬੰਦੇ, ਹੁਣ ਮੈਂ ਕਿਸੇ ਪੇਸ਼ੇ ਦਾ ਨਾਮ ਨਹੀਂ ਲਵਾਂਗਾ,
ਤਾਂ ਜਿਹੜੇ ਮਤਲਬ ਕਿ 2-2 ਲੱਖ ਰੁਪਈਆ ਵੀ ਕਮਾਉਂਦੇ ਮਹੀਨੇ ਦਾ, 3-3 ਲੱਖ, ਉਹਨਾਂ ਨੇ ਵੀ ਕਾਰਡ ਬਣਾ ਲਿਆ ਜੀ, ਡੇਲੀ ਅਪ ਡਾਊਨ, ਜਾ ਕੇ ਕਿਸੇ ਨੇ ਡਾਕਟਰੀ ਕਰਨੀ ਜਾਂ ਕਿਸੇ ਨੇ ਕੁਛ ਵੀ ਮਿਸਾਲ ਦੇ, ਤਾਂ ਉਹ ਵੀ ਟੋਲ ਪਲਾਜ਼ਾ। ਤਾਂ ਇਸ ਤਰ੍ਹਾਂ ਫਿਰ ਕਿਵੇਂ ਕੰਮ ਚੱਲੇਗਾ? ਜੀ, ਹਾਈਵੇ ਸਾਡੇ ਅੱਗੇ ਰੁਕੇ ਪਏ ਆ, ਮੈਨੂੰ ਲੱਗਦਾ ਉਹਨਾਂ ਨੇ ਜਿਹੜੇ ਉਹ ਡੱਬੇ ਜੇ ਰੱਖੇ ਉਹ ਵੀ ਪੁੱਟ ਕੇ ਲੈ ਜਾਣੇ ਹੋਰ 4 ਸਾਲਾਂ ਨੂੰ, ਵੀ ਦਫਾ ਹੋਵੇ। ਸਾਥੋਂ ਨਹੀਂ ਕਜੀਆ ਹੁੰਦਾ, ਕਦੇ ਇਹ ਤਰੀ ਸੁੱਟ ਕੇ ਬੰਦ ਕਰ ਦਿੰਦੇ ਆ, ਕਦੇ ਕਾਰਡ ਚਲਾ ਲੈਂਦੇ ਆ। ਤਾਂ ਉਹਨੇ ਜਦੋਂ ਵਿਪਤਾ ਵੱਧ ਗਈ ਆ, ਲਾਡੋਵਾਲ ਤੇ ਵੀ ਉੱਥੇ ਵੀ ਕਾਫੀ ਕਲੇਸ਼ ਪਿਆ। ਤਾਂ ਹੁਣ ਸਹਿਮਤੀ ਇਸ ਗੱਲ ਤੇ ਬਣੀ ਆ, ਮੈਂ ਮਨਜੀਤ ਸਿੰਘ ਰਾਏ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਵੀ ਕਨਫਰਮ ਕੀਤਾ, ਉਹ ਕਹਿੰਦੇ ਕਿ ਹਾਂ ਸਾਡੀ ਸਹਿਮਤੀ ਆ ਕਿ ਜਾਂ ਤਾਂ ਬੈਜ ਲੱਗਾ ਹੋਵੇ ਬੰਦੇ, ਗੱਡੀ ਤੇ ਪ੍ਰੋਪਰ ਜਥੇਬੰਦੀ ਦਾ ਝੰਡਾ ਲੱਗਾ ਹੋਵੇ, ਤੇ ਆਇਡੈਂਟੀਟੀ ਕਾਰਡ ਤੀਜੀ ਚੀਜ਼ ਹੋਏਗੀ। ਚੈੱਕ ਕਰੋ ਚੰਗੀ ਤਰ੍ਹਾਂ, ਜੇ ਸ਼ੱਕ ਹੁੰਦਾ ਸੰਬੰਧਿਤ ਜਥੇਬੰਦੀ ਨੂੰ ਫੋਨ ਕਰ ਲਓ, ਕਨਫਰਮ ਕਰੋ ਤੇ ਫੜ ਲਓ ਕੰਨੀ ਫੜ ਲਓ। ਅਸੀਂ ਕਹਿਤਾ ਟੋਲ ਪਲਾਜ਼ਾ। ਤਾਂ ਇਸੇ ਤਰ੍ਹਾਂ ਚੌਂਕੀ ਮਾਨ ਇੱਕ ਟੋਲ ਪਲਾਜ਼ਾ ਹੈ, ਤੇ ਉੱਥੇ ਤੇ ਬੋਰਡ ਲਾ ਦਿੱਤਾ ਬਕਾਇਦਾ ਕਿ ਨਕਲੀ ਕਿਸਾਨ ਫੜਾਂਗੇ ਅਸੀਂ, ਤੇ ਉਹਨਾਂ ਨੇ ਕਈ ਫੜ ਵੀ ਲਏ। ਠੀਕ ਹੈ। ਤਾਂ ਇਹ ਹਿਸਾਬ ਕਿਤਾਬ ਚੱਲਣ ਡਿਆ ਸੂਰ। ਅਸੀਂ ਤੇ ਕਈ ਮਹੀਨੇ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਆਪਣੀ ਆਵਾਜ਼ ਦੇ ਜ਼ਰੀਏ ਕਹਿ ਚੁੱਕੇ ਸਾਂ ਕਿ ਭਾਈ ਇਹ ਫੜ ਲਓ, ਇਹਨਾਂ ਨੂੰ ਸੰਭਾਲੋ, ਮਾਮਲਾ ਤੁਹਾਡਾ ਜਿਹੜਾ ਬਦਨਾਮੀ ਵਾਲੇ ਪਾਸੇ ਜਾਂਦਾ। ਤਾਂ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਤੇ ਯਾਰ ਪ੍ਰੋਫੈਸ਼ਨਲ ਬੰਦੇ ਵੀ ਕਾਰਡ ਬਣਾਈ ਬੈਠੇ, ਤਾਂ ਕਾਰਡ ਬਣਾਉਣ ਵਾਲਿਆਂ ਤੇ ਕੀ ਕਾਰਵਾਈ ਹੈ? ਤੇ ਗਾਂ ਉਹ ਜਿਨ੍ਹਾਂ ਨੇ ਚੋਰੀ ਕਰਨੀ ਹੈ, ਜਿਹੜੇ ਇੰਨੇ ਬੇਸ਼ਰਮ ਹੋਣ, ਤੇ ਕੀ ਉਹ ਇੱਕ ਝੰਡਾ ਨਾ ਲਾ ਸਕਣਗੇ? ਤੇ ਬਖਸ਼ੂਆ ਜਿਹਾ ਟੰਗ ਲੈਣਗੇ, ਹੋਰ ਕੀ ਬੈਜ ਲਾ ਲੈਣਗੇ, ਜਾਂ ਜਾ ਕੇ ਇੱਥੇ ਰੱਖ ਲੈਣਗੇ। ਇਹੀ ਹੁੰਦਾ ਹੈ ਨਾ। ਸੋ ਇਹ ਹਜ਼ੂਰ ਟੋਲ ਪਲਾਜ਼ੇ ਵਾਲੇ ਬੜੇ ਰੋਏ, ਕਹਿੰਦੇ ਕਿ ਬਈ ਕੀ ਕਰੀਏ, ਹਰੇਕ ਗੱਡੀ ਕਹਿੰਦੇ ਜੀ ਕਿਸਾਨ ਆ ਅਸੀਂ। ਬਈ ਹੁਣ ਇਹਨਾਂ ਨੇ ਕਿਹਾ ਕਿ ਫੜੋ ਇਹਨਾਂ ਨੂੰ, ਤੇ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋਈਆਂ ਕਿ ਏਦਾਂ ਤੇ ਕੰਮ ਔਖਾ ਯਾਰ। ਹਾਲਾਂਕਿ ਕੱਲ ਨੂੰ ਮੇਰੇ ਖਿਆਲ ਦੇ ਨਾਲ ਕਿਸਾਨਾਂ ਦਾ ਮਾਰਚ ਵੀ ਹੈ। ਜਥੇਬੰਦੀਆਂ ਨੂੰ ਵੀ ਚਾਹੀਦਾ ਮਿੰਟੂ ਜੀ ਥੋੜਾ ਜਿਹਾ ਵੀ, ਜਦੋਂ ਕਿਸੇ ਨੂੰ ਬਣਾ ਕੇ ਦਿੰਦਾ ਕਾਰਡ, ਘੱਟੋ ਘੱਟ ਉਹਦਾ ਪਿਛੋਕੜ, ਉਹਦਾ ਜਥੇਬੰਦੀਆਂ ਦੇ ਨਾਲ ਸੰਘਰਸ਼ਾਂ ਦੇ ਨਾਲ ਕੋਈ ਤਾਲਮੇਲ ਜਾਂ ਕੋਈ ਉਹਦੀ ਹਾਜ਼ਰੀ। ਨਹੀਂ, ਚਲੋ ਜਿਨ੍ਹਾਂ ਨੇ ਦਿੱਲੀ ਸਫ਼ਰ ਕਰਨਾ ਹੈ, ਉਹ ਰਹਿੰਦੇ ਸਫ਼ਰ 'ਚ ਆ, ਕੋਈ 150 ਲੀਡਰ ਤੇ ਹੋਇਆ ਮੰਨ ਲਓ, ਹਾਂਜੀ, ਜਿਨ੍ਹਾਂ ਦਾ ਕੰਮ ਪੈਂਦਾ ਮੀਟਿੰਗਾਂ। ਇਹ ਥੋੜੀ ਹੈ ਕਿ ਹੁਣ ਜਥੇਬੰਦੀਆਂ ਦਾ, ਹੁਣ ਮੰਨ ਲਓ ਕਿ 3 ਜਥੇਬੰਦੀਆਂ ਦੀਆਂ ਇਕਾਈਆਂ ਪਿੰਡ 'ਚ ਬਣੀਆਂ, ਇਸ ਗੱਲੋਂ ਜਿਹੜੇ ਉਹ ਹੈਗੇ ਆ ਨਾ ਉਗਰਾਹਾਂ ਵਾਲੇ, ਉਹ ਤਗੜੇ ਆ, ਉਹ ਨਹੀਂ ਛੇਤੀ ਕੀਤੇ ਇਸ ਤਰ੍ਹਾਂ ਕਾਰਡ ਕੂਡ ਦਿੰਦੇ। ਤਾਂ ਗੱਲ ਇਹ ਆ ਕਿ ਬਈ ਇਹ ਚੀਜ਼ ਤਾਂ ਤੁਹਾਨੂੰ ਸੋਚਣੀ ਚਾਹੀਦੀ ਆ ਨਾ, ਜਿਹੜੇ ਕਿਸਾਨ ਆਗੂ ਆ, ਕਿ ਬਾਈ ਚਲੋ ਠੀਕ ਹੈ, ਜੇ ਅਗਲੇ ਛੋਟ ਦਿੰਦੇ ਆ, ਤੁਹਾਡੇ ਤੋਂ ਡਰਦੇ ਹੋਣਗੇ ਜਾਂ ਚਲੋ ਸਹਿਯੋਗ ਕਰਦੇ ਹੋਣਗੇ, ਤਾਂ ਕੋਈ 150 ਲੀਡਰ ਦੀ ਲਿਮਿਟ ਤਾਂ ਹੋ ਸਕਦੀ, ਉਹ ਲਿਸਟ ਦੇ ਦਿਓ ਕਿ ਬਾਈ ਇਹਨਾਂ ਨੇ ਡੇਲੀ ਆਉਣਾ ਜਾਣਾ ਹੁੰਦਾ, ਤੇ ਉਹਦੇ ਚੋਂ ਕਈ ਕਿਸਾਨ ਵਿੱਤੀਓਂ ਬੜੇ ਕਮਜ਼ੋਰ ਹੁੰਦੇ ਨੇ ਕਿਸਾਨ ਆਗੂ, ਤਾਂ ਉਹ ਅਫੋਰਡ ਨਹੀਂ ਕਰ ਸਕਦੇ। ਚਲੋ ਠੀਕ ਆ, ਉਹ ਤੇ ਹੋ ਗਿਆ। ਹੁਣ ਪੰਜਾਬ 'ਚ ਤਾਂ ਮੈਂ ਤੁਹਾਨੂੰ ਦੱਸੀ ਜਾਂਦਾ ਜੀ, ਮੈਂ ਤਾਂ ਸੂਰਤ ਹਾਲ ਹੀ ਦੱਸਦੀ ਆ ਤੁਹਾਨੂੰ ਜੀ। ਜਥੇਬੰਦੀਆਂ ਦੀ ਅਕਸ ਨੂੰ ਵੀ ਢਾਹ ਲੱਗਦੀ ਹੈ ਨਾ ਇਦਾਂ ਦਾ, ਇਸ ਤਰੀਕੇ ਨਾਲ। ਤਾਂ ਅਗਲਾ ਕਹਿੰਦਾ ਯਾਰ ਤੁਸੀਂ ਮਤਲਬ ਸਾਰੇ ਹੀ ਲੀਡਰ ਬਣ ਗਏ, ਕਿਸਾਨ ਤੇ ਸੰਘਰਸ਼ ਕਰਨ ਵਾਲੇ ਕੌਣ ਹੈ ਫਿਰ? ਮਤਲਬ ਤੁਹਾਡਾ ਲੀਡਰ ਨਹੀਂ, ਅਗਲਾ ਲੀਡਰ ਨਹੀਂ ਕਹਿੰਦਾ ਸੂਰ। ਤੁਸੀਂ ਸ਼ਬਦ ਥੋੜਾ ਜਿਹਾ ਸ਼ਰਮਾ ਕੇ ਬੋਲ ਰਹੇ, ਅਗਲਾ ਕਹਿੰਦਾ ਇਹ ਤੇ ਭੁੱਖੜ ਬਣੇ ਪਏ ਨੇ, ਇਹੋ ਜਿਹਾ ਸ਼ਬਦ ਇਸਤੇਮਾਲ ਕਰਦੇ ਨੇ। ਬਿਲਕੁਲ, ਕਿ ਹਰੇਕ ਪਾਸੇ ਮਾਫ ਕਰਨਾ, ਅਸੀਂ ਵਿੱਚ ਰਹਿੰਦੇ ਲੋਕਾਂ ਨੂੰ। ਤਾਂ ਇਹ ਚੀਜ਼ ਹੈ ਕਿ ਕਿਸਾਨੀ ਸੰਘਰਸ਼ ਜਾਂ ਜਥੇਬੰਦਕ ਸੰਘਰਸ਼ ਹੈ ਜਿਹੜਾ, ਉਹ ਬਹੁਤ ਵੱਡਾ ਸੰਘਰਸ਼ ਆ। ਇਹਨਾਂ ਦਾ ਬਹੁਤ ਪ੍ਰੈਸ਼ਰ ਰਹਿੰਦਾ ਗਵਰਨਮੈਂਟ ਤੇ। ਤੇ ਜਿਹੜੇ ਇਸ ਤਰ੍ਹਾਂ ਦੇ ਮੈਂ ਤੁਹਾਨੂੰ ਦੱਸਦੇ ਆ ਸਾਰੇ ਫੰਕੀ ਸ਼ੰਕੀ ਹੋਰੀ, ਜਿਹੜੇ ਪ੍ਰੋਫੈਸ਼ਨਲ ਬੰਦੇ ਜਿਹੜੇ ਆ, ਅਗਲੇ ਤਾਂ ਕਹਿੰਦੇ ਹੀ ਆ ਨਾ ਕਿ ਯਾਰ ਇਹ ਬਿਲਕੁਲ ਨਾ ਆਪ ਦਿੰਦੇ ਤੇ ਗਾਂ ਵੀ ਕਾਰਡ ਵੇਚੀ ਜਾਂਦੇ, ਤਾਂ ਕੀ ਕਹਿਣਗੇ ਜੀ। ਬਿਲਕੁਲ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।